ईद की नमाज पढ़ के हटे ही सी, पता लग गया भी पाकिस्तान बनया तो साडा शहर हिंदुस्तान च आ गया। पीपा खड़काया उन्हें, भाई ऐलान सुनो, जरूरी ऐलान। तकरीबन कोल ही खड़ा सी उहदे। हिंदुस्तान की हुकूमत का ये ऐलान है कि जितना मुसलमान है वो सब सवेरे शहर खाली कर दे, तो चले जाओ पाकिस्तान। उन्होंने कहा तुसी किद्दां आए? वो सरदार साहब कहने लगे जी असीं छड्ड के आउणा इन्हां नूं, अब काफिला पाकिस्तान। हरीपुरा, दीवान खेड़ा, तूतां ते शमान खेड़ा, ये खेड़े ही खेड़े सी नाल। पाकिस्तान बनया ते असीं भज्जे फिरदे हुंदे सी, नारे लाਉਂਦੇ ਸੀ, गलियां तुरे फिरदे हुंदे सी। फौजिया ने मना करता कि भाई लड़ाई नहीं करनी, असीं अमन नाल ही जाना। जिसले लंघे आ ना तो उत्थे काफिला शहीद होया पिया सी, ताजा ही उत्थे काफी लोग उन्हां दे उत्तों फिर लंघ गए। असीं आए पुल क्रॉस कीता ना ते उत्थे लोकी कहण लगे भी पाकिस्तान आ गया। इत्थे जिद्दां भी कोई महाजर बैठा बई गांह चले जाओ, इत्थे कोई जगह नहीं तुहाडे वास्ते। हर कोई कहंदा सी असीं घरां नूं ताले ला के आ गए सी भी असीं आ ही जाना मुड़ के। एक बारी बाजार च असीं तुरे जांदे सी ते मैनूं गां ने चुक के मारिया, नाल मेरी अम्मी सी। असीं फिर बड़े परेशान, अम्मी हो गई। मैं कहा अम्मी कुछ भी नहीं होया, गावां बहुत फिरदी होंदियां सी। चवानी चवानी च लभ जांदे सी कट्टे वच्छे। अस्सलाम वालेकुम सारे दोस्त जिन्ने भी साडे नाल पंजाबी लहर चैनल दी राहीं साडे नाल जुड़ चुके ने। इस वेले दुनिया भर ते वसदे पंजाबियां नूं, उन्हां बुजुर्गां नूं जिन्हां ने पार्टीशन 1947 दी पार्टीशन वेखी, उन्हां दी स्टोरीज नूं, उन्हां दियां कहानियां नूं, उन्हां दियां हड्ड बीतियां नूं, उन्हां दियां आप बीतियां नूं तुहाडे तक लैके आईदा, उन्हां हकायक नूं जिहड़े सानूं किताबां 'चों नहीं मिलदे। ते ओह बजुर्ग ने जिहड़ियां जींदियां जागदियां किताबां ने, जिन्हां दे कोल बहुत सारे हकायक ने, बहुत सारे सच ने। पाकिस्तान किवें बणिया, ਪਹਿਲੋਂ ਜੇ ਆਪਾਂ ਸਾਂਝ ਦਿਲਾਂ ਦੀ ਗੱਲ ਕਰੀਏ, ਪਹਿਲੋਂ ਲੋਕ ਕਿਵੇਂ ਵਸਦੇ ਸੀ, ਫਿਰ ਪਾਰਟੀਸ਼ਨ ਵੇਲੇ ਕੀ ਕੁਛ ਵਾਪਰਿਆ, ਕੀ ਕੁਛ ਹੋਇਆ, ਉਸ ਤੋਂ ਬਾਅਦ ਦੇ ਹਾਲਾਤ ਇਹਨਾਂ ਬਜ਼ੁਰਗਾਂ ਦੇ ਕੋਲੋਂ ਪੁੱਛ ਕੇ ਤੁਹਾਡੇ ਤੱਕ ਇਸ ਮੀਡੀਆ ਦੀ ਰਾਹੀਂ ਰੱਖੀ ਦੇ ਆ। ਇਸੇ ਤਰ੍ਹਾਂ ਹੀ ਕਿਉਂਕਿ ਲਾਕਡਾਊਨ ਚੱਲਦਾ ਪੂਰੀ ਦੁਨੀਆ ਤੇ ਕਰੋਨਾ ਦੀ ਵਜ੍ਹਾ ਨਾਲ ਲਾਕਡਾਊਨ ਜਾਂ ਕਿਤੇ ਆਇਆ ਜਾਇਆ ਨਹੀਂ ਜਾਂਦਾ, ਸੋ ਜਦੀਦ ਟੈਕਨੋਲੋਜੀ ਦਾ ਸਹਾਰਾ ਲੈਂਦਾ ਹੈ, ਮਦਦ ਲੈਂਦਾ ਹੈ। ਅਸੀਂ ਆਨਲਾਈਨ ਇੰਟਰਵਿਊ ਕਰ ਰਹੇ ਹਾਂ ਬਜ਼ੁਰਗਾਂ ਦਾ। ਸੋ ਬਹੁਤਾ ਤੁਹਾਡਾ ਟਾਈਮ ਨਾ ਲੈਂਦਾ, ਆਪਾਂ ਸਿੱਧੇ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਕੋਲ ਪੁੱਛਦੇ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। अस्सलाम वालेकुम। वालेकुम अस्सलाम। ਬਜ਼ੁਰਗੋ ਨਾਂ ਕੀ ਤੁਹਾਡਾ? ਨਾਂ ਦੱਸ ਦਿਓ ਜੀ ਪਹਿਲੋਂ। मेरा नाम मोहम्मद शरीफ। ਮੁਹੰਮਦ ਸ਼ਰੀਫ। ਤੇ ਵਾਲਦ ਸਾਹਿਬ ਦਾ? अहमद यार। ਅਹਿਮਦ ਯਾਰ। ਤੇ ਬਜ਼ੁਰਗੋ ਇਹ ਦੱਸੋ ਉਮਰ ਇਸ ਵੇਲੇ ਕਿੰਨੀ ਕੁ ਹੋਣੀ ਤੁਹਾਡੀ ਹੁਣ? ਉਮਰ ਕਾਫੀ ਹੈਗੀ। ਮੈਂ ਉਦੋਂ ਪਾਕਿਸਤਾਨ ਬਣਿਆ ਤੇ ਅਸੀਂ ਭੱਜੇ ਫਿਰਦੇ ਹੁੰਦੇ ਸੀ, ਨਾਰੇ ਲਾਉਂਦੇ ਸੀ, ਗਲੀਆਂ ਤੁਰੇ ਫਿਰਦੇ ਹੁੰਦੇ ਸੀ। ਅੱਛਾ ਉਦੋਂ ਸਾਰਾ ਉਹ ਯਾਦ ਹੈ ਮੈਨੂੰ। ਪੜ੍ਹਦੇ ਪੁੱਢਦੇ ਸੋ? 12 ਸਾਲ ਹੋਣੀ ਹੈ। ਪੜ੍ਹਦੇ ਸੋ? ਹਾਂਜੀ ਪੜ੍ਹਦੇ ਸੋ? ਹਾਂ ਜੀ, ਸਕੂਲ, ਆਹੋ ਸਕੂਲਾਂ ਜਾਂਦੇ ਸੀ। ਕਿਹੜੀ ਜਮਾਤ 'ਚ ਪੜ੍ਹਦੇ ਹੋ ਤੁਸੀਂ ਉਦੋਂ? ਉਹ ਅਸੀਂ ਜੀ ਬਸ ਉਹ ਕਦੇ ਚਲੇ ਗਏ ਕਦੇ ਨਾ ਗਏ, ਪਹਿਲੀ ਜਮਾਤ 'ਚ ਗਏ। ਅੱਛਾ ਉਦੋਂ ਹਿਸਾਬ ਕਿਤਾਬ ਏਦਾਂ ਦੇ ਹੁੰਦੇ ਸੀ? ਭਾਈ ਦੇ ਨਾਲ ਜਾਂਦੇ ਹੁੰਦੇ ਸੀ, ਕਦੀ ਚਲੇ ਗਏ ਕਦੇ ਨਾ ਗਏ, ਬਸ ਇਸ ਤਰ੍ਹਾਂ ਹੀ ਸੀਗਾ। ਅੱਛਾ ਕਿਹੜਾ ਪਿੱਛੋਂ ਕਿਹੜਾ ਸੀ ਪਿੱਛੇ ਪਿੰਡ ਆਪਣਾ? ਸਾਡਾ ਪਿੰਡ ਦੀ ਹਬੋਰ ਮੰਡੀ। ਅਬੋਹਰ ਮੰਡੀ, ਜ਼ਿਲ੍ਹਾ ਫਿਰੋਜ਼ਪੁਰ ਹੈ, ਤਹਿਸੀਲ ਫਾਜ਼ਿਲਕਾ ਬੰਗਲਾ। ਤਹਿਸੀਲ ਫਾਜ਼ਿਲਕਾ। ਅੱਛਾ ਅਬੋਹਰ ਹੁਣ ਤੇ ਉੱਥੇ ਬਣਿਆ ਨਾ ਪੂਰਾ ਇੱਕ ਟਾਊਨ ਟਾਈਪ ਬਣਿਆ ਵਾ, ਕਸਬਾ ਬਣਿਆ ਵੱਡਾ, ਸ਼ਹਿਰ ਛੋਟਾ ਜਿਹਾ, ਤੇ ਉਦੋਂ ਪਿੰਡ ਸੀ ਅਬੋਹਰ? ਨਹੀਂ ਜੀ ਕਾਫੀ ਵੱਡਾ ਸੀਗਾ ਸ਼ਹਿਰ। ਸ਼ਹਿਰ ਛੋਟਾ ਨਹੀਂ ਸੀ, ਪਿੰਡ ਨਹੀਂ ਸੀ, ਵੱਡਾ ਸੀ ਉਦੋਂ। ਹਾਂਜੀ ਸਟੇਸ਼ਨ ਸੀ, ਬਹੁਤ ਵੱਡਾ ਚੌੜਾ ਸ਼ਹਿਰ ਸੀ। ਅੱਛਾ ਤੁਹਾਡਾ ਘਰ ਉਦੋਂ ਦਾ ਮਤਲਬ ਵੀ ਉਸ ਕਸਬੇ ਦੇ ਵਿੱਚ ਸੀ, ਅਬੋਹਰ ਸ਼ਹਿਰ ਦੇ ਵਿੱਚ ਸੀ? ਹਾਂਜੀ ਸ਼ਹਿਰ ਵਿੱਚ ਸੀ। ਉੱਥੇ ਸੀਗੀਆਂ ਬਸਤੀਆਂ ਦੇ ਨਾਂ, ਇੱਕ ਜੰਮੂ ਬਸਤੀ ਸੀ, ਸੁਖੇਰਿਆਂ ਦੀ ਬਸਤੀ ਸੀ,
ਔਰ ਇਸ ਤਰ੍ਹਾਂ ਬਸਤੀਆਂ ਦੇ ਨਾਂ ਸੀਗੇ, ਕੋਈ ਜੋਈਆਂ ਵਾਲਾ ਮਹੱਲਾ, ਕੋਈ ਇਸ ਤਰ੍ਹਾਂ ਦੇ ਮਹੱਲਿਆਂ ਦੇ ਨਾਂ ਹੁੰਦੇ ਸੀ। ਸਾਡਾ ਮਹੱਲਾ ਸੀ ਜੰਮੂ ਬਸਤੀ। ਜੰਮੂ ਬਸਤੀ ਤੁਹਾਡਾ ਮਹੱਲਾ। ਅੱਛਾ, ਉੱਥੇ ਉਹ ਜੰਮੂ ਹਾਂ, ਬਸਤੀ ਦੇ ਵਿੱਚ ਮੁਸਲਮਾਨਾਂ ਦੀ ਸਾਰੀ ਤਾਦਾਦ, ਬਹੁਤੀ ਅਕਸਰੀਅਤ? ਮੁਸਲਮਾਨ ਬਹੁਤ ਸੀਗੇ ਇਹਨਾਂ ਬਸਤੀਆਂ 'ਚ। ਹੂੰ। ਹੈਗੇ ਸੀ ਹਿੰਦੂ ਵੀ ਕੋਈ ਟਾਵੇਂ, ਅੱਛਾ ਜੀ। ਲੇਕਿਨ ਜਿਹੜਾ ਬਾਜ਼ਾਰ ਸੀ ਨਾ, ਬਾਜ਼ਾਰ 'ਚ ਦੁਕਾਨਾਂ ਤੇ ਉਹ ਸਾਰੇ ਹਿੰਦੂ ਸੀਗੇ। ਅੱਛਾ। ਹਾਂ ਜੀ, ਤੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਸਿੱਖ ਸੀ, ਅਸੀਂ ਪਿੰਡਾਂ 'ਚ ਵੀ ਜਾਂਦੇ ਸੀ ਮਾਲ ਡੰਗਰ ਖਰੀਦਣ ਵਾਸਤੇ। ਕਿਹੜੇ ਪਿੰਡ ਜਾਂਦੇ ਹੁੰਦੇ ਸੀ ਬਹੁਤਾ ਉਦੋਂ? ਪਿੰਡ ਉਹਦਾ ਮੈਨੂੰ ਯਾਦ ਹੈ, ਡੰਗਰ ਖੇੜਾ ਸੀ ਸਾਡੇ ਨਾਲ ਹੀ। ਡੰਗਰ ਖੇੜਾ। ਉਹ ਅੱਧਾ ਪਿੰਡ ਸਿੱਖਾਂ ਦੀ ਨੰਬਰਦਾਰੀ ਸੀ ਤੇ ਅੱਧੀ ਸੀ ਬਾਗੜੀਆਂ ਦੀ। ਅੱਛਾ ਜੀ। ਉਹ ਵੀ ਹਿੰਦੂ ਸੀ, ਬਾਗੜੀ ਬਿਸ਼ਨੋਈ ਉਹਨਾਂ ਨੂੰ ਕਹਿੰਦੇ ਸੀ। ਅੱਛਾ, ਇਹਦੇ ਅਬੋਹਰ ਦੇ ਆਲੇ ਦੁਆਲੇ ਇੱਕ ਤੇ ਡੰਗਰ ਖੇੜੀ ਪਿੰਡ ਹੋ ਗਿਆ, ਹੋਰ ਕਈਆਂ ਦੇ ਕਿਹੜੇ ਘਰ ਪਿੰਡ ਅਸੀਂ ਪੈਂਦੇ? ਜਾਂਦੇ ਸੀ ਸਿੱਖਾਂ ਦੇ ਪਿੰਡ, ਨਾਲ ਬਥੇਰੇ ਸੀ ਏਦਾਂ। ਹਾਂਜੀ, ਦੱਸਿਓ ਦੋ ਚਾਰ ਜਿਹੜੇ ਯਾਦ ਹੈ, ਦੱਸਿਓ। ਪਿੰਡਾਂ ਦੇ ਨਾਂ ਯਾਦ ਮੈਨੂੰ, ਕਹਿੰਦੇ ਸੀ ਜੀ ਹਰੀਪੁਰਾ, ਦੀਵਾਨ ਖੇੜਾ, ਤੂਤਾਂ ਤੇ ਸ਼ਮਾਨ ਖੇੜਾ, ਇਹ ਖੇੜੇ ਸੀ ਨਾਲ। ਅੱਛਾ। ਤੇ ਨਾਲ ਇੱਕ ਪਿੰਡ ਸੀਗਾ, ਬਸ ਇਸ ਤਰ੍ਹਾਂ ਦੇ ਨਾਂ ਸਨ। ਬਹੁਤ ਸਾਰੇ ਪਿੰਡ ਸੀ, ਹੁਣ ਕਿਹਦਾ ਨਾਂ ਗਿਣੀਏ। ਅੱਛਾ। ਅੱਛਾ, ਇਹ ਦੱਸੋ ਵੀ ਜਿੱਥੇ ਤੁਹਾਡਾ ਘਰ ਸੀ ਜੰਮੂ ਬਸਤੀ, ਉੱਥੇ ਹਿੰਦੂਆਂ ਦੇ ਜਿਹੜਾ ਕੋਈ ਘਰ ਸੀ, ਉਹਦੀ ਕੋਈ ਦੁਕਾਨ ਸੀ ਉਹਨਾਂ ਦੀ ਹਿੰਦੂਆਂ ਦੀ, ਜਾਂ ਕੀ ਸੀ ਉਹਨਾਂ ਦਾ? ਉੱਥੇ ਕੋਈ ਦੁਕਾਨ ਨਹੀਂ ਸੀ, ਬਾਜ਼ਾਰ ਸੀ। ਉੱਥੋਂ ਥੋੜਾ ਜਿਹਾ ਅੱਗੇ ਜਾ ਕੇ ਹਾਂਜੀ, ਅਸੀਂ ਅੱਗੇ ਜਾਂਦੇ ਤੇ ਇੱਕ ਛੋਟਾ ਜਿਹਾ ਗੇਟ ਆ ਜਾਂਦਾ, ਗੇਟ ਲੰਘ ਕੇ ਅੱਗੇ ਬਾਜ਼ਾਰ ਸ਼ੁਰੂ ਹੋ ਜਾਂਦਾ ਸੀ। ਦੁਕਾਨਾਂ ਤੇ ਉਹ ਤੇ ਬਾਹਰ ਸਬਜ਼ੀ ਮੰਡੀ ਵੀ ਆ ਜਾਂਦੀ ਸੀ, ਗੱਲਾ ਮੰਡੀ ਵੀ ਆ ਜਾਂਦੀ ਸੀ, ਕੱਪੜੇ ਦੀਆਂ ਦੁਕਾਨਾਂ ਸੀ। ਫਿਰ ਅੱਗੇ ਸਟੇਸ਼ਨ ਸੀਗਾ। ਗਾਵਾਂ ਬੜੀਆਂ ਛੱਡੀਆਂ ਹੁੰਦੀਆਂ ਸੀ ਵਿੱਚ, ਗਾਵਾਂ ਹੀ ਫਿਰਦੀਆਂ ਰਹਿੰਦੀਆਂ ਸ਼ਹਿਰ ਦੇ ਵਿੱਚ। ਉੱਥੇ ਗਾਵਾਂ ਦੇ ਹਲੀ ਵੀ ਉਵੇਂ ਫਿਰਦੀਆਂ? ਕੋਈ ਨਹੀਂ ਸੀ ਫੜਦਾ ਉੜਦਾ। ਉਹ ਦੱਸਦੇ ਆ ਵੀ ਗਾਵਾਂ ਦੇ ਹਲੀ ਵੀ ਉੱਥੇ ਉਵੇਂ ਫਿਰਦੀਆਂ, ਬਹੁਤ ਸੀ ਗਾਵਾਂ। ਅੱਛਾ, ਗਾਵਾਂ ਛੱਡੀਆਂ, ਲੋਕਾਂ ਨੇ ਛੱਡੀਆਂ ਹੁੰਦੀਆਂ ਸੀ। ਅੱਛਾ, ਤੁਹਾਡੇ ਜਿੱਥੇ ਜੰਮੂ ਬਸਤੀ ਰਹਿੰਦੇ ਸੋ, ਇੱਥੇ ਉਦੋਂ ਉਸ ਦੌਰ ਦੇ ਵਿੱਚ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਤੁਹਾਡੇ ਜੰਮੂ ਬਸਤੀ 'ਚ, ਜਿਹੜੀਆਂ ਮੇਨ ਮਸਜਿਦਾਂ ਜੀ? ਸਾਡੇ ਇੱਕ ਮਸਜਿਦ ਦੇ ਵਿੱਚ ਪਿੱਪਲ ਸੀ, ਕਹਿੰਦੇ ਪਿੱਪਲ ਵਾਲੀ ਮਸਜਿਦ। ਇੱਕ ਖਟੀਕ ਸਨ, ਇੱਕ ਕੌਮ ਨਾਂ ਸੀ ਖਟੀਕਾਂ ਦੀ, ਉਹਨਾਂ ਨੇ ਬਣਾਈ ਸੀ, ਉਹਨੂੰ ਕਹਿੰਦੇ ਖਟੀਕਾਂ ਵਾਲੀ ਮਸਜਿਦ। ਅੱਛਾ। ਇੱਕ ਜਿਹੜੀ ਅੱਗੇ ਬਾਜ਼ਾਰ ਦੇ ਵਿੱਚ ਆ ਜਾਂਦੀ ਸੀ, ਜਾਮਿਆ ਮਸਜਿਦ ਸੀ। ਮੌਲਵੀ ਅਬਦੁਲ ਜਵਾਰ ਉਹਦਾ ਨਾਂ ਸੀ। ਹਾਂਜੀ। ਇੱਕ ਮੌਲਵੀ ਕਾਸਮ ਸੀ, ਉਹ ਮੌਲਵੀਆਂ ਦੇ ਵੀ ਨਾਂ ਮੈਨੂੰ ਯਾਦ ਨੇ। ਅੱਛਾ। ਹਾਂਜੀ, ਇੱਕ ਚ ਮੌਲਵੀ ਅਬਦੁਲ ਜਵਾਰ ਸੀ, ਦੂਸਰੀ ਚ ਕਿਹੜਾ ਦੱਸਿਆ? ਇੱਕ ਮੌਲਵੀ ਕਾਸਮ। ਅੱਛਾ, ਕਾਸਮ। ਅੱਛਾ, ਇਹ ਦੱਸਿਓ ਬਜ਼ੁਰਗੋ, ਇੱਕ ਸ਼ਾਹ ਸਾਹਿਬ ਸੀ, ਉਹਦਾ ਨਾਂ ਨਹੀਂ ਮੈਨੂੰ ਯਾਦ। 12 ਸਾਲ ਇਹ ਤਾਂ ਸਾਡੇ ਨਾਲ ਹੀ ਸੀ ਨਾ ਮਹੱਲੇ। 12 ਸਾਲ ਉਮਰ ਸੀ, ਬਹੁਤ ਮਸੀਤਾਂ ਸੀ ਕਾਫੀ। ਇਹਨਾਂ ਤੇ ਨਹੀਂ ਯਾਦ ਹੋਣਾ, 12 ਸਾਲ ਤੁਹਾਡੀ ਉਮਰ ਸੀ। ਹਾਂਜੀ। ਇਹ ਦੱਸਿਓ ਕਿ ਮਜ਼ਹਬੀ ਹਵਾਲੇ ਦੇ ਨਾਲ ਵੀ, ਜਿਵੇਂ ਤੁਸੀਂ ਦੱਸਿਆ ਮਸਜਿਦਾਂ ਸੀ, ਕੋਈ ਮਜ਼ਹਬੀ ਹਵਾਲੇ ਦਾ ਤਣਾਅ ਤਾਂ ਨਹੀਂ ਸੀ ਹੁੰਦਾ ਉਦੋਂ? ਨਹੀਂ ਜੀ, ਕੋਈ ਰੌਲਾ ਹੀ ਨਹੀਂ ਸੀ ਉਦੋਂ, ਕਿਸੇ ਨੂੰ ਕੋਈ ਬੁਰਾ ਭਲਾ ਕਹਿੰਦਾ ਹੀ ਨਹੀਂ ਸੀ। ਸਾਰੇ ਮੁਹੱਬਤ ਪਿਆਰ ਨਾਲ ਇੱਕ ਦੂਜੇ ਨੂੰ ਬੁਲਾਉਂਦੇ ਸੀ, ਕੋਈ ਨਹੀਂ ਸੀ। ਅਸੀਂ ਸਗੋਂ ਤੋਂ ਦੱਸਿਆ ਨਾ, ਡੰਗਰ ਖੇੜੇ ਚਲੇ ਜਾਂਦੇ ਨਾ, ਹਾਂਜੀ, ਤੇ ਉਹ ਸਾਡੇ ਬੜਾ ਇਤਰਾਮ ਕਰਦੇ, ਸਿੱਖਣੀਆਂ ਮਾਈਆਂ ਭੈਣਾਂ। ਇੱਕ ਗੱਜਣ ਸਿੰਘ ਸੀ, ਉਹਨਾਂ ਦੇ ਘਰ ਜਾਂਦੇ। ਕਰਤਾਰ ਸਿੰਘ ਸੀ, ਉਹਨਾਂ ਦੇ ਘਰ ਜਾਂਦੇ। ਉਹ ਕਰਤਾਰ ਸਿੰਘ ਤੇ ਬੜਾ ਸਰਦਾਰ ਬੰਦਾ ਸੀ ਨਾ, ਤੇ ਉਹ ਖੇੜੇ ਦਾ ਸੀ? ਉਹ ਅਰਬੀ ਵੀ ਪੜਿਆ ਹੋਇਆ ਸੀ। ਹਾਂਜੀ, ਉਹ ਡੰਗਰ ਖੇੜੇ ਦਾ? ਆ ਡੰਗਰ ਖੇੜੇ ਦੇ। ਹਾਂਜੀ। ਅੱਛਾ। ਉਹਨਾਂ ਦੇ ਮੁੰਡਿਆਂ ਦੇ, ਅਸੀਂ ਉਹਨਾਂ ਦੇ ਘਰਾਂ ਮੁੰਡਿਆਂ ਦਾ ਕੋਈ ਨਾਂ ਬੜੇ ਪਿਆਰ ਨਾਲ ਕਰਤਾਰ ਉਹਨਾਂ ਦੀ ਗੱਲ ਕਰਦੇ ਜੇ, ਸ਼ਾਇਦ ਉਹਨਾਂ ਦੇ ਕੋਈ ਮੁੰਡੇ ਹੋਣਗੇ, ਇਹਦਾ ਨਾਂ ਯਾਦ ਆ? ਹਾਂਜੀ, ਮੈਂ ਕਿਹਾ ਉਹਨਾਂ ਦੇ ਗਾਂ ਸ਼ਾਇਦ ਮੁੰਡੇ ਹੋਣ, ਕਰਤਾਰ ਹੋਣਾ ਦੇ, ਕਿਸੇ ਮੁੰਡੇ ਦਾ ਨਾਂ ਯਾਦ ਆ ਉਹਨਾਂ ਦੇ ਮੁੰਡੇ ਦਾ, ਜਾਂ ਬੱਚਿਆਂ ਦੇ ਕਿਸੇ ਦਾ? ਨਹੀਂ, ਮੁੰਡਿਆਂ ਦਾ ਨਾਂ ਨਹੀਂ ਯਾਦ। ਅੱਛਾ। ਕਰਤਾਰ ਸਿੰਘ ਉਦੋਂ ਆਪ ਹੀ ਜਵਾਨ ਸੀਗਾ, ਬੱਚੇ ਉਹਦੇ ਮੁੰਡੇ ਹੈਗੇ ਸੀ ਵੱਡੇ। ਹਾਂਜੀ। ਗੱਜਣ ਸਿੰਘ ਦੇ ਬੀਬੀ ਦਾ ਨਾਂ ਬਿਸ਼ਨਾ ਸੀ। ਕੀ ਨਾਂ ਸੀ ਉਹਦਾ? ਬਿਸ਼ਨਾ। ਉੱਠਦੇ ਆਉਂਦੇ ਹੁੰਦੇ ਸੀ, ਕਦੀ ਸਾਡੇ ਕੋਲ ਆ ਵੀ ਜਾਂਦੇ ਸੀ ਗੱਜਣ ਸਿੰਘ। ਸਰਦਾਰ ਸਾਹਿਬ ਉਹਨਾਂ ਨੂੰ ਕਹਿੰਦੇ ਸੀ ਅਸੀਂ। ਅੱਛਾ, ਜਦੋਂ ਬਜ਼ੁਰਗੋ ਪਾਰਟੀਸ਼ਨ ਹੋਈ ਆ, ਉਜਾੜੇ ਪਏ ਆ, ਇੱਧਰ ਨੂੰ ਆਉਣਾ ਸੀ ਤੁਸੀਂ, ਤੇ ਉਦੋਂ ਦਾ ਕੀ ਮਾਹੌਲ ਸੀ? ਕੋਈ 1-2 ਦਿਨ ਪਹਿਲੋਂ ਉਦੋਂ ਆਂਦੇ ਨਾ ਦੰਗੇ ਫਸਾਦ ਹੋਣੇ ਸ਼ੁਰੂ ਹੋ ਗਏ, ਤੁਸੀਂ ਕਿਵੇਂ ਉੱਠ ਕੇ ਆਏ? ਉਦੋਂ ਮਾਹੌਲ ਇਹ ਸੀ ਜੀ ਕਿ ਜਦੋਂ ਪਾਕਿਸਤਾਨ ਬਣਿਆ ਨਾ,
ਪਤਾ ਲੱਗ ਗਿਆ ਵੀ ਪਾਕਿਸਤਾਨ ਬਣਿਆ ਤੇ ਸਾਡਾ ਸ਼ਹਿਰ ਹਿੰਦੁਸਤਾਨ ਚ ਆ ਗਿਆ। ਹੂੰ ਫਿਰ ਉੱਥੇ ਲਾਲ ਝੰਡੇ ਲੱਗ ਗਏ, ਸਾਰੇ ਲਾਲ ਝੰਡੇ ਲੱਗੇ। ਈਦ ਦੀ ਨਮਾਜ਼ ਪੜ੍ਹ ਕੇ ਹਟੇ ਹੀ ਸੀ, ਲੇਕਿਨ ਸਾਡੇ ਸ਼ਹਿਰ ਦੇ ਵਿੱਚ ਕੋਈ ਮਾਰ ਕੁਟਾਈ ਨਹੀਂ ਹੋਈ ਕਿਸੇ ਨੂੰ, ਇੱਕ ਦੂਜੇ ਨੂੰ ਮੁਸਲਮਾਨ ਨੇ ਜਾਂ ਹਿੰਦੂ ਨੇ ਮਾਰਿਆ ਮੂਰਿਆ ਨਹੀਂ, ਹੂੰ ਅਮਨ ਨਾਲ ਹੀ ਬੈਠੇ ਰਹੇ। ਕੋਈ ਤਕਰੀਬਨ ਇੱਕ ਹਫ਼ਤੇ ਬਾਅਦ ਹਾਂਜੀ ਉਸੇ ਤਰ੍ਹਾਂ ਹੀ ਬੈਠੇ ਰਹੇ। ਹਫ਼ਤੇ ਬਾਅਦ ਉਹ ਜਿਹੜੇ ਸਾਡੇ ਸ਼ਹਿਰ ਦੇ ਵਡੇਰੇ ਸੀ ਨਾ, ਸੁਖੇਰੇ ਮੀਆਂ ਬਾਗਲੀ ਉਹਦਾ ਨਾਮ ਸੀ, ਹਾਂਜੀ MNA ਸੀ ਉਦੋਂ। ਹੂੰ ਉਹਨਾਂ ਲੋਕਾਂ ਨੇ ਕਿਹਾ ਵੀ ਉਹਨਾਂ ਦੇ ਬਹੁਤ ਵੱਡੇ ਵੱਡੇ ਉਹ ਮਕਾਨ ਤੇ ਦੁਕਾਨਾਂ ਮਹਿਲ ਜੇ ਬਣੇ। ਉਹਨਾਂ ਨੇ ਕਿਹਾ ਵੀ ਜਿੰਨਾ ਮੁਸਲਮਾਨ ਨੇ ਨਾ ਸਾਡੇ ਇਹਨਾਂ ਚਾਲੋ ਘਰਾਂ 'ਚ ਕਣਕ ਕੁਣਕ ਪਈ ਹੈ, ਖਾਓ ਪੀਓ, ਤੇ ਫਿਰ ਜਦੋਂ ਕੋਈ ਗੱਲ ਬਣੇਗੀ ਚੱਲ ਜਾਵਾਂਗੇ ਪਾਕਿਸਤਾਨ। ਉਹ ਫਿਰ ਸਾਰੇ ਮੁਸਲਮਾਨ ਉਹਨਾਂ ਕੋਲ ਇਕੱਠੇ ਹੋ ਗਏ। ਅਸੀਂ ਉੱਥੇ ਕਾਫੀ ਦਿਨ ਰਹੇ। ਫਿਰ ਇੱਕ ਦਿਨ ਮੈਨੂੰ ਯਾਦ ਹੈ ਕਿ ਇੱਕ ਬੰਦਾ ਆਇਆ, ਪੀਪਾ ਉਹਦੇ ਹੱਥ ਹੀ ਸੀ ਤੇ ਡੰਡਾ ਸੀ, ਪੀਪਾ ਖੜਕਾਇਆ ਉਹਨੇ ਐਲਾਨ ਕੀਤਾ। ਉਹਨੇ ਕਿਹਾ ਭਾਈ ਐਲਾਨ ਸੁਣੋ, ਜ਼ਰੂਰੀ ਐਲਾਨ। ਹਾਂਜੀ, ਮੈਂ ਤਕਰੀਬਨ ਕੋਲ ਹੀ ਖੜਾ ਸੀ ਉਹਦੇ। ਕਹਿੰਦਾ ਹਿੰਦੁਸਤਾਨ ਦੀ ਹਕੂਮਤ ਦਾ ਇਹ ਐਲਾਨ ਹੈ ਕਿ ਜਿਤਨਾ ਮੁਸਲਮਾਨ ਹੈ ਉਹ ਸਭ ਸਵੇਰੇ ਸ਼ਹਿਰ ਖਾਲੀ ਕਰ ਦੇ तो चले जाओ पाकिस्तान। ਉਹ ਜੀ ਫਿਰ ਮੀਆਂ ਬਾਗਲੀ ਨੇ ਕਿਹਾ ਵੀ ਤੁਸੀਂ ਐਂ ਕਰੋ, ਸਵੇਰੇ ਸਾਡੇ ਇੱਕ ਛੋਟੀ ਜਿਹੀ ਸੀ, ਉਹਨੂੰ ਕਹਿੰਦੇ ਸੀ ਕੱਸੀ, ਉੱਥੇ ਬੜਾ ਖੁੱਲਾ ਮੈਦਾਨ ਪਿਆ ਸੀ। ਕਹਿੰਦਾ ਵੀ ਸਾਰੇ ਮੁਸਲਮਾਨ ਸਵੇਰੇ ਉੱਥੇ ਇਕੱਠੇ ਹੋ ਜਾਓ, 8 ਵਜੇ ਆਪਾਂ ਪਾਕਿਸਤਾਨ ਜਾਣਾ ਹੈ। ਉਹ ਸਾਰੇ ਟੁਰ ਪਏ ਜੀ, ਉੱਥੇ ਇਕੱਠੇ ਹੋ ਗਏ ਸਵੇਰ 8 ਵਜੇ। ਇਸ ਲਈ ਇਕੱਠੇ ਹੋਏ ਤੇ ਮਿਲਟਰੀ ਆਣੀ ਸ਼ੁਰੂ ਹੋ ਗਈ, ਸਿੱਖਾਂ ਦੀ ਮਿਲਟਰੀ। ਸਰਦਾਰ ਸਾਹਿਬ ਆਏ ਤੋਂ ਜੀਪਾਂ ਬੜੀਆਂ ਖੂਬਸੂਰਤ ਬੈਠ, ਕੁਛ ਅਰਸੇ ਕਾਫੀ ਉਹ ਇਕੱਠੇ ਹੋ ਗਏ। ਉਹਦੇ ਬਾਅਦ ਇੱਕ ਮਿਲਟਰੀ ਮੁਸਲਮਾਨਾਂ ਦੀ ਵੀ ਆ ਗਈ। ਉਹਨੇ ਕਿਹਾ ਸਰਦਾਰ ਜੀ, ਆਪਸ ਚ ਉਹਨਾਂ ਨੇ ਗੱਲਬਾਤ ਕੀਤੀ। ਖੈਰ ਮੈਂ ਤਾਂ ਨਹੀਂ ਸੁਣੀ, ਉਹ ਵੱਡਿਆਂ ਨੇ ਦੱਸੀ ਮੈਨੂੰ ਉੱਥੇ ਵੀ ਉਹਨਾਂ ਨੇ ਕਿਹਾ ਤੁਸੀਂ ਕਿੱਦਾਂ ਆਏ। ਉਹ ਸਰਦਾਰ ਸਾਹਿਬ ਕਹਿਣ ਲੱਗੇ ਜੀ ਅਸੀਂ ਛੱਡ ਕੇ ਆਉਣਾ ਇਹਨਾਂ ਨੂੰ, ਅਬ ਕਾਫਲਾ ਪਾਕਿਸਤਾਨ ਚ। ਉਹ ਮੁਸਲਮਾਨਾਂ ਨੇ ਮਿਲਟਰੀ ਨੇ ਕਿਹਾ ਨਹੀਂ, ਸਾਨੂੰ ਆਰਡਰ ਹੋਇਆ ਵੀ ਤੁਸੀਂ ਲੈ ਕੇ ਆਓ ਇਹਨੂੰ। ਉਹ ਫਿਰ ਸਰਦਾਰ ਹੋਰੀ ਚਲੇ ਗਏ। ਉਹ ਕਾਫਲਾ ਫਿਰ ਸਾਡਾ ਟੁਰ ਪਿਆ ਉੱਥੋਂ, ਅਮਨ ਅਮਨ, ਕੋਈ ਰੌਲਾ ਨਹੀਂ ਹੋਇਆ। ਤੁਰੇ ਆਨੇ ਆ। ਫਿਰ ਰਸਤੇ ਦੇ ਵਿੱਚ ਜਿੱਥੇ ਕੋਈ ਖਤਰਾ ਹੁੰਦਾ ਸੀ, ਉਹ ਘੋੜਿਆਂ ਦੇ ਉੱਤੇ ਫੌਜੀ ਸਾਨੂੰ ਵਰਦੀਆਂ ਪਾਈਆਂ, ਔਰ ਇਸ ਤਰ੍ਹਾਂ ਇਸ਼ਾਰਾ ਕਰਦੇ ਸੀ ਵੀ ਤੁਸੀਂ ਕਾਫਲਾ ਰੋਕ ਦਿਓ, ਅਸੀਂ ਅੱਗੇ ਰਸਤਾ ਸਾਫ਼ ਕਰ ਲਈਏ। ਉਹ ਫਿਰ ਅੱਗੇ ਜਾ ਕੇ ਕੋਈ ਬੰਦੇ ਹੋਣੇ ਤਾਂ ਉਹਨਾਂ ਨੂੰ ਪੰਜਾਬ ਜੂ ਦੇਣਾ ਜਾਂ ਜੋ ਵੀ ਹੈ, ਫਿਰ ਇਸ਼ਾਰਾ ਕਰਨਾ ਵੀ ਚਲੋ। ਫਿਰ ਕਾਫਲਾ ਤੁਰ ਪੈਂਦਾ ਸੀ। ਫਿਰ ਇੱਕ ਪੱਤਰੇ ਵਾਲਾ ਸ਼ਹਿਰ ਆਇਆ, ਪਿੰਡ ਸੀ ਪੱਤਰੇ ਵਾਲਾ। ਮੀਂਹ ਵਸਦਾ ਸੀ, ਬੜੀਆਂ ਬੜੀਆਂ ਫਸਲਾਂ ਸੀ, ਗੁਆਰਾ ਜਵਾਰ ਵਗੈਰਾ। ਉਹਨਾਂ ਦੇ ਵਿੱਚੋਂ ਅਸੀਂ ਨਾ ਆ ਰਹੇ ਸੀ ਪੈਦਲ। ਹਾਂਜੀ ਕੋਈ ਗੱਡਿਆਂ ਤੇ ਬੈਠੇ ਸੀ, ਕੋਈ ਮੱਝਾਂ ਤੇ ਬੱਚਿਆਂ ਨੂੰ ਬਾਇਆ ਸੀ, ਕੋਈ ਡੰਗਰ ਡੁੰਗਰ ਸੀ ਨਾਲ ਸਾਡੇ। ਉਹ ਮੀਂਹ ਵਾਸਤੇ ਦੇ ਵਿੱਚ ਜਦੋਂ ਆਏ ਨਾ ਅਸੀਂ ਪੱਤਰੇ ਵਾਲੇ, ਤੇ ਉੱਥੇ ਕੁਛ ਲੋਕ ਅੱਗੇ ਬਹਿ ਗਏ ਬੰਦੂਕਾਂ ਲੈ ਕੇ ਹਾਂਜੀ ਦੁਬਾਰਿਆਂ 'ਚ। ਹਾਂਜੀ ਉਹਨਾਂ ਫੌਜੀਆਂ ਨੇ ਮਨਾ ਕਰਤਾ ਕਿ ਭਾਈ ਲੜਾਈ ਨਹੀਂ ਕਰਨੀ, ਅਸੀਂ ਅਮਨ ਨਾਲ ਹੀ ਜਾਣਾ। ਹੂੰ ਉੱਥੋਂ ਫਿਰ ਅਸੀਂ ਜਿਸਲੇ ਲੰਘੇ ਆ ਨਾ, ਤਾਂ ਉੱਥੇ ਕਾਫਲਾ ਸ਼ਹੀਦ ਹੋਇਆ ਪਿਆ ਸੀ। ਉਹਨਾਂ ਦੇ ਤਾਜ਼ਾ ਹੀ ਉੱਥੇ ਕਾਫੀ ਲੋਕ ਉਹਨਾਂ ਦੇ ਉੱਤੋਂ ਫਿਰ ਲੰਘ ਗਏ। ਅਸੀਂ ਹੂੰ ਆਏ, ਫਿਰ ਸਾਨੂੰ ਰਾਤ ਪੈ ਗਈ। ਰਾਤ ਅਸੀਂ ਤੁਰੇ ਆਨੇ ਆ ਤੇ ਇੱਕ ਪੁਲ ਕ੍ਰਾਸ ਕੀਤਾ, ਮੈਨੂੰ ਯਾਦ ਹੈ। ਹਾਂਜੀ ਪੁਲ ਕ੍ਰਾਸ ਕੀਤਾ ਨਾ, ਤੇ ਉੱਥੇ ਲੋਕੀ ਕਹਿਣ ਲੱਗੇ ਵੀ ਪਾਕਿਸਤਾਨ ਆ ਗਿਆ। ਹਾਂਜੀ ਉਹ ਪਿੰਡ ਦਾ ਨਾਂ ਲੈਂਦੇ ਸੀ ਕੱਟੀਆਂ ਵਾਲਾ। ਉਹ ਕੱਟੀਆਂ ਵਾਲੇ ਅਸੀਂ ਪਹੁੰਚ ਗਏ। ਉੱਥੋਂ ਜਨਾਬ ਵਾਲੀ ਅਸੀਂ ਤੁਰਦੇ 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 ਭੋਲੇ ਵਾਲੇ ਆ ਗਏ। ਭੋਲੇ ਵਾਲਾ ਇੱਕ ਹੈਗਾ ਉੱਥੇ, ਉਹ ਵੀ ਇੰਡੀਆ 'ਚ ਹੀ ਆ ਗਿਆ ਸ਼ਹਿਰ। ਉੱਥੇ ਅਸੀਂ ਕੋਈ ਹਫ਼ਤਾ ਕੁ ਬੈਠੇ ਰਹੇ। ਉੱਥੇ ਨਵਾਬ ਸਾਹਿਬ ਨੇ, ਰਿਆਸਤ ਵਾਲੇ ਨੇ ਐਲਾਨ ਕਰਤਾ ਵੀ ਇੱਥੇ ਜਿੱਦਾਂ ਵੀ ਕੋਈ ਮਾਜ਼ਰ ਬੈਠਾ ਬਈ ਗਾਂਹ ਚਲੇ ਜਾਓ, ਇੱਥੇ ਕੋਈ ਜਗ੍ਹਾ ਨਹੀਂ ਤੁਹਾਡੇ ਵਾਸਤੇ। ਉੱਥੋਂ ਫਿਰ ਕੋਈ ਕਿਤੇ ਗਿਆ, ਗੱਡੀ ਤੇ ਬਹਿ ਜਾਂਦੇ ਸੀ। ਰੇਲ ਗੱਡੀ ਆ ਜਾਏ ਜਾਂ ਮਾਲ ਗੱਡੀ ਆ ਜਾਏ, ਅਸੀਂ ਉਹਦੇ ਤੇ ਬਹਿ ਜਾਂਦੇ ਸੀ। ਉਹਨਾਂ ਦੇ ਉੱਤੇ ਬਹਿ ਕੇ ਕੋਈ ਕਿਸੇ ਸ਼ਹਿਰ ਚਲਾ ਗਿਆ। ਅਸੀਂ ਆ ਗਏ ਉਕਾੜੇ ਆਏ ਆ ਅਸੀਂ, ਤੇ ਸਾਡੇ ਕੋਲੇ ਮਿੱਲ ਸੀ, ਸਤਲੁਜ ਮਿੱਲ। ਹੋਰ ਤਾਂ ਕੋਈ ਰੋਜ਼ਗਾਰ ਨਹੀਂ ਸੀ, ਉਹਦੇ 'ਚ ਲੱਗ ਗਏ ਅਸੀਂ। ਬਿਰਲੇ ਦੀ ਮਿੱਲ ਸੀ ਇਹ, ਹਿੰਦੁਸਤਾਨ ਦਾ ਕੋਈ ਬਹੁਤ ਬੜਾ ਸੇਠ ਹੈਗਾ, ਬਿਰਲਾ ਮਿੱਲ ਉਹਨੂੰ ਕਹਿੰਦੇ ਸੀ। ਤੇ ਉਹ ਹਿੰਦੂ ਚਲਾ ਰਹੇ ਸੀ ਇਹਨੂੰ। ਲੇਬਰ ਜਿਹੜੀ ਸੀ ਸਾਰੀ ਮੁਸਲਮਾਨਾਂ ਦੀ ਆ ਗਈ, ਹਿੰਦੂਆਂ ਦੀ ਲੇਬਰ ਚਲੀ ਗਈ ਹਿੰਦੁਸਤਾਨ 'ਚ। ਇਹ ਜਨਰਲ ਮੈਨੇਜਰ ਸੀ ਸਾਡਾ ਗਗਨਾਨੰਦ ਡਾਲਮੀਆ, ਇੱਕ ਡਾਇਰੈਕਟਰ ਸੀ ਮਿਲ ਦਾ ਜਾਜੂ ਸਾਹਿਬ, ਇੱਕ ਹਰੀ ਕਿਸ਼ਨ ਸੀ, ਪਚੀਸੀਆ, ਪੰਡਤ ਜਗਨਨਾਥ, ਮਦਨ ਲਾਲ, ਹਰੀ ਕਿਸ਼ਨ, ਇਸ ਤਰ੍ਹਾਂ ਦੇ ਕਈ ਉਹ ਹੈਗੇ ਸੀ ਲੋਕ।
ਇਹ ਫਿਰ ਕੰਮ ਕਰਦੇ ਰਹੇ, ਕੰਮ ਚੱਲਦਾ ਰਿਹਾ। ਇਹ ਜਦੋਂ ਸਨ 65 ਦੀ ਜੰਗ ਲੱਗੀ ਉਦੋਂ ਫਿਰ ਇਹ ਆਪਣੇ ਆਪ ਹੀ ਚਲੇ ਗਏ, ਇਹਨਾਂ ਨੂੰ ਕਿਸੇ ਨੇ ਨਹੀਂ ਕੱਢਿਆ। ਕਾਰਾਂ 'ਚ ਬਹਿ ਕੇ ਨਾ ਵਾਘੇ ਦੇ ਰਸਤੇ ਹਿੰਦੁਸਤਾਨ ਚਲੇ ਗਏ, ਮੁੜ ਕੇ ਨਹੀਂ ਆਏ। ਨਹੀਂ ਇਹ ਫਿਰ ਉਹ ਮਿਲ 1965 ਕਦੇ ਕੋਈ ਚਲਾਉਂਦਾ ਸੀ। 1965 ਤੱਕ ਇੱਥੇ ਹੀ ਰਹੇ ਮਿਲ, ਉਹੀ ਚਲਾਉਂਦੇ ਰਹੇ। 1965 ਤੱਕ ਉਹ ਜਿਹੜੇ ਬਿਰਲੇ ਦੇ ਮੁਲਾਜ਼ਮ ਸੀ ਨਾ ਹਿੰਦੂ, ਪੰਡਤ ਜਗਨਨਾਥ ਹੋਇਆ, ਡਾਲਮੀਆ ਜੀ ਹੋਏ, ਡਾਲਮੀਆ ਦਾ ਨਾਂ ਸੀ ਗਜਾਨੰਦ, ਇਸ ਤਰ੍ਹਾਂ ਦੇ ਮਦਨ ਲਾਲ ਸੀ, ਕੋਈ ਕੀ ਨਾਮ ਹੈ, ਕਾਫੀ ਲੋਕ ਸਨ। ਫਿਰ ਅੰਗਰੇਜ਼ ਵੀ ਸੀ ਦੋ ਚਲਾਉਣ ਵਾਲੇ ਮਿਲ। ਬਾਅਦ ਚ ਟੇਕ ਓਵਰ ਕਿੰਨੇ ਕੀਤਾ ਜਦੋਂ 65 ਉਹ ਚ ਚਲੇ ਅੰਗਰੇਜ਼ ਦੋ ਰਹੇਗਾ ਸੀ। ਫਿਰ ਸਨ 65 ਦੀ ਜੰਗ 'ਚ ਜਦੋਂ ਲੱਗੀ ਨਾ ਜੰਗ, ਤੇ ਇਹ ਫਿਰ ਆਪਣੇ ਆਪ ਹੀ ਉੱਥੋਂ ਆ ਗਏ ਸੀ ਕਾਰਾਂ 'ਚ ਬਹਿ ਕੇ ਹਿੰਦੂ। ਨਹੀਂ ਮੁੜ ਬਾਅਦ ਕੇ ਚ ਨਹੀਂ ਟੇਕ ਓਵਰ ਗਏ ਕਿੰਨੇ ਕੀਤਾ ਉਸ ਮਿਲ ਨੂੰ, ਬਾਅਦ ਚ ਕਿੰਨੇ ਲਿਆ? ਮਿਲ 'ਚ ਬਸ ਉਹ ਇਹ ਸਮਝ ਲਓ ਕਿ ਗੌਰਮੈਂਟ ਹੀ ਚਲਾਉਂਦੀ ਰਹੀ ਹੈ। ਮੈਨੇਜਰ ਕੋਈ ਅਮੀਰ ਸਾਹਿਬ ਆ ਗਏ, ਕੋਈ ਹੁਸੈਨ ਸਾਹਿਬ, ਉਹ ਇੰਡੀਆ 'ਚੋਂ ਗਏ ਹੋਏ ਸੀ ਲੋਕ ਪੁਰਾਣੇ, ਉਹਨਾਂ ਨੇ ਜਾ ਕੇ ਮਿਲ ਸੰਭਾਲੀ। ਉਹ ਹੁਸੈਨ ਸਾਹਿਬ ਜਨਰਲ ਮੈਨੇਜਰ ਲੱਗਾ ਰਿਹਾ ਕਾਫੀ ਅਰਸਾ, ਇੱਥੋਂ ਬੰਬਈ 'ਚੋਂ ਗਏ ਸੀ ਉਹ। ਇਸ ਤਰ੍ਹਾਂ ਦੇ ਲੋਕਾਂ ਨੇ ਫਿਰ ਉਹ ਮਿਲ ਚਲਾਈ ਤੇ ਅਸੀਂ ਉੱਥੇ ਹੀ ਕੰਮ ਕਰਦੇ ਰਹੇ ਮਿਲਾਂ 'ਚ। ਅੱਛਾ, ਉਹਨਾਂ ਦੇ ਹੁੰਦਿਆਂ ਵੀ ਕਰਦੇ ਰਹੇ ਤੁਸੀਂ ਕੰਮ? ਹਾਂਜੀ। ਤੇ ਉਹ ਫਿਰ ਆਪਣਾ ਵੇਚ ਕੇ ਗਏ ਜਾਂ ਵੈਸੇ ਹੀ ਚਲੇ ਗਏ 65 ਚ? ਨਹੀਂ, ਉਹ ਵੈਸੇ ਆਪ ਹੀ ਚਲੇ ਗਏ ਸੀ। ਵੇਚਿਆ ਵਟਿਆ ਕੁਛ ਨਹੀਂ, ਉਵੇਂ ਗਵਰਨਮੈਂਟ ਨੂੰ ਦੇ ਗਏ? ਹਾਂਜੀ, ਵੀ ਵੇਚਿਆ ਵਟਿਆ ਕੁਛ ਨਹੀਂ, ਉਦਾਂ ਦੀ ਉਦਾਂ ਹੀ ਗਵਰਨਮੈਂਟ ਨੂੰ ਦੇ ਗਏ? ਹਵਾ ਗਵਰਨਮੈਂਟ ਨੇ ਫਿਰ ਕਬਜ਼ਾ ਕਰ ਲਿਆ ਉਹਦੇ ਤੇ। ਫਿਰ ਉਹ ਚੱਲਦੀ ਰਹੀ ਮਿਲ, ਇਸ ਤਰ੍ਹਾਂ ਹੀ ਚੱਲਦੀ ਰਹੀ ਹੈ। ਕੋਈ ਅਫਸਰ ਬਦਲ ਗਿਆ, ਕਦੇ ਕੋਈ ਬਦਲ ਗਿਆ। ਹਾਂਜੀ। ਅੱਛਾ, ਇਹ ਦੱਸੋ ਮੈਨੂੰ ਵੀ, ਇਹ ਸਾਰੀ ਤੁਸੀਂ ਕਹਾਣੀ ਦੱਸੀ ਤੇ ਸਟੋਰੀ ਦੱਸੀ ਵੀ ਪਹਿਲੋਂ ਹਾਲਾਤ ਸਨ ਠੀਕ, ਤੁਸੀਂ ਦੱਸਿਆ ਮਜ਼ਹਬੀ ਪ੍ਰੋਬਲਮ ਵੀ ਕੋਈ ਨਹੀਂ ਸੀ, ਤੇ ਫਿਰ ਜਿਹੜੀ ਲੜਾਈ ਹੋਈ, ਜਿਹੜੇ ਇੰਨੇ 10 ਲੱਖ ਦੇ ਕੋਲ ਲੋਕ ਸ਼ਹੀਦ ਹੋਏ, ਮੌਤਾਂ ਹੋਈਆਂ, ਉਹਦੇ ਪਿੱਛੇ ਵਜ੍ਹਾ ਕੀ ਸੀ? ਵਜ੍ਹਾ ਕੁਛ ਵੀ ਨਹੀਂ ਸੀ ਜੀ, ਅੱਲਾ ਜਾਣੇ ਕੀ ਹੋ ਗਿਆ। ਹਾਲਾਂਕਿ ਇਕੱਠੇ ਬੈਠੇ ਸੈਂ, ਹਰ ਇੱਕ ਪਿਆਰ ਮੁਹੱਬਤ ਸੀ, ਘਰਾਂ ਦੇ ਪਿੰਡਾਂ 'ਚ ਵੀ ਮੁਸਲਮਾਨ ਇਕੱਠੇ, ਸ਼ਹਿਰਾਂ 'ਚ ਵੀ। ਇਹ ਅੱਲਾ ਜਾਣੇ ਕੀ ਹੋਇਆ, ਇਹ ਸਿੱਖਾਂ ਨੇ ਫਿਰ ਉਹ ਬਸ। ਲੇਕਿਨ ਸਾਡੇ ਇਲਾਕੇ 'ਚ ਅਮਨ ਰਿਹਾ, ਅਸੀਂ ਕੋਈ ਐਵੇਂ ਕਹੀਏ ਕੋਈ ਲੜਾਈ ਪੜਾਈ ਸਾਡੇ ਕੋਈ ਨਹੀਂ ਹੋਈ। ਅੱਛਾ, ਪਹਿਲੋਂ ਉਹ ਕਿਸੇ ਹੋਰ ਇਲਾਕੇ ਦੀ ਬਜ਼ੁਰਗ ਦੱਸਦੇ ਸੀ ਵੀ ਪਹਿਲੋਂ ਲੱਗਦਾ ਸੀ ਵੀ ਅਸੀਂ ਕੁਛ ਅਰਸਾ ਰਹਿਣਾ ਫਿਰ ਮੁੜ ਕੇ ਚੱਲ ਜਾਣਾ, ਤੇ ਤੁਹਾਨੂੰ ਵੀ ਉਦੋਂ ਕਿ ਇਦਾਂ ਦਾ ਲੱਗਦਾ ਜਦੋਂ ਉੱਠ ਕੇ ਆਏ ਹੋ ਉੱਥੋਂ ਅਬੋਹਰ ਤੋਂ? ਏਦਾਂ ਹੀ ਲੱਗਦਾ ਸੀ ਜੀ, ਹਾਂ। ਹਰ ਕੋਈ ਕਹਿੰਦਾ ਸੀ, ਅਸੀਂ ਘਰਾਂ ਨੂੰ ਤਾਲੇ ਲਾ ਕੇ ਆ ਗਏ ਸੀ ਵੀ ਅਸੀਂ ਆ ਹੀ ਜਾਣਾ ਮੁੜ ਕੇ। ਸਾਰੇ ਇਹੀ ਕਹਿੰਦੇ ਸੀ ਵਾਪਸ ਹੀ ਜਾਣਾ ਆਪਣੇ ਘਰਾਂ ਨੂੰ। ਇਹ ਕਿਸੇ ਨੂੰ ਨਹੀਂ ਸੀ ਪਤਾ ਵੀ ਇੰਨੀਆਂ ਪਾਬੰਦੀਆਂ ਲੱਗ ਜਾਣਗੀਆਂ, ਤੁਸੀਂ ਆ ਹੀ ਨਹੀਂ ਸਕਣਾ ਮੁੜ ਕੇ। ਅੱਛਾ, ਇਹ ਦੱਸੋ ਫਿਰ ਮੁੜ ਕੇ ਏਦਾਂ ਹੀ ਲੱਗਦਾ ਸੀ ਜਿਵੇਂ ਮੁੜ ਜਾਣਾ ਵਾ ਤੇ ਬਾਅਦ ਚ ਵਾਪਸ ਨਹੀਂ ਗਏ ਕਦੀ ਫਿਰ? ਏਦਾਂ ਹੀ ਲੱਗਦਾ ਸੀ ਕਿ ਜਿਵੇਂ ਅਸੀਂ ਵਾਪਸ ਆ ਜਾਾਂਗੇ, ਲੇਕਿਨ ਸਾਨੂੰ ਤੇ ਅੱਜ ਵੀ ਉਹ ਅੱਖਾਂ ਦੇ ਸਾਹਮਣੇ ਉਸੇ ਤਰ੍ਹਾਂ ਹੀ ਨਕਸ਼ਾ ਹੈਗਾ। ਅਸੀਂ ਫਿਰਦੇ ਸੀ ਬਾਜ਼ਾਰਾਂ 'ਚ, ਸਾਡੇ ਸ਼ਹਿਰ 'ਚ ਸੈਨਮਾਂ ਵੀ ਸੀ, ਮਸੀਤਾਂ ਵੀ ਸਨ, ਗੁਰਦੁਆਰੇ ਵੀ ਸਨ, ਮੰਦਿਰ ਵੀ ਸਨ, ਸਾਰਿਆਂ 'ਚ ਖੇਡਦੇ ਫਿਰਦੇ ਜਾਂਦੇ ਆਉਂਦੇ ਹੁੰਦੇ, ਕੋਈ ਕਿਸੇ ਨੂੰ ਪੁੱਛਦਾ ਨਹੀਂ ਸੀ, ਯਾਦ ਕੋਈ ਹੈ ਸਾਰਾ ਰੌਲਾ ਕੁਝ? ਨਹੀਂ ਸੀ। ਯਾਦ ਉਹ ਪੁਰਾਣਾ ਵੇਲਾ ਯਾਦ ਆਉਂਦਾ ਸਾਰਾ? ਉਹ ਜਿਹੜੀ ਬਚਪਨ 'ਚ ਚੀਜ਼ਾਂ ਹੋਣੀਆਂ ਉਹ ਯਾਦ ਰਹਿੰਦੀਆਂ ਨੇ। ਇੱਕ ਵਾਰੀ ਬਾਜ਼ਾਰ 'ਚ ਅਸੀਂ ਤੁਰੇ ਜਾਂਦੇ ਸੀ ਤੇ ਮੈਨੂੰ ਗਾਂ ਨੇ ਚੁੱਕ ਕੇ ਮਾਰਿਆ, ਨਾਲ ਮੇਰੀ ਅੰਮੀ ਸੀ। ਅਸੀਂ ਫਿਰ ਬੜੇ ਪਰੇਸ਼ਾਨ, ਅੰਮੀ ਹੋ ਗਈ। ਮੈਂ ਕਿਹਾ ਅੰਮੀ ਕੁਛ ਵੀ ਨਹੀਂ ਹੋਇਆ, ਗਾਵਾਂ ਬਹੁਤ ਫਿਰਦੀਆਂ ਹੁੰਦੀਆਂ ਸੀ ਬਾਜ਼ਾਰ 'ਚ ਛੱਡੀਆਂ ਹੁੰਦੀਆਂ। ਹੁਣ ਵੀ ਉੱਥੇ ਬੰਦੇ ਮਾਰ ਦਿੰਦੀਆਂ ਗਾਵਾਂ ਭਾਈ, ਹੁਣ ਵੀ ਐਵੇਂ ਉਵੇਂ ਤੁਰੀਆਂ ਫਿਰਦੀਆਂ? ਉਧਰ ਹੋਣਗੀਆਂ, ਇੱਥੇ ਕਰਾਚੀ ਵੱਲ ਹੈਗੀਆਂ ਨਾ, ਇੱਥੇ ਪੰਜਾਬ 'ਚ ਕੋਈ ਨਹੀਂ ਛੱਡਦੇ ਗਾਵਾਂ। ਹਾਂਜੀ, ਉੱਥੇ ਹਲੇ ਵੀ ਉਵੇਂ ਬੰਦੇ ਚੁੱਕ ਚੁੱਕ ਮਾਰਦੀਆਂ। ਅੱਛਾ, ਹਾਂ। ਅੱਛਾ, ਇਹ ਡੰਗਰ ਬੜੇ ਸਸਤੇ ਸੀ, ਲੈਣ ਜਾਣਾ ਨਾ। ਹਾਂਜੀ। ਤੇ ਉਹ ਜਿਹੜੀਆਂ ਬਾਈਆਂ ਜੱਟੀਆਂ ਸੀ, ਹਾਂਜੀ। ਉਹ ਡੰਗਰਾਂ ਦਾ ਢੇਰ, ਹੇੜਾਂ ਦੀਆਂ ਹੇੜਾਂ ਚੁਆਨੀ ਚੁਆਨੀ 'ਚ ਲੱਭ ਜਾਂਦੇ ਸੀ, ਕੱਟੇ ਵੱਛੇ ਚੁਆਨੀ 'ਚ। ਤੇ ਬਲਦ ਤੇ ਊਠ ਤੇ ਗਾਵਾਂ 10-10 ਰੁਪਈਆਂ ਦੇ ਵਿੱਚ ਲੈ ਕੇ ਆ ਜਾਣਾ। ਇੰਨਾ ਸਸਤਾ ਟਾਈਮ ਸੀ ਉਹ। ਨਹੀਂ, ਉਦੋਂ ਤੁਸੀਂ ਡੰਗਰ ਰੱਖੇ ਹੋਏ ਜਾਂ ਜਿਵੇਂ ਲਿਆ ਕੇ ਵੇਚਦੇ ਵੂਚਦੇ ਹੁੰਦੇ ਸੋ? ਡੰਗਰ ਵਪਾਰ ਕਰਦੇ ਸੋ? ਹਾਂਜੀ, ਡੰਗਰ ਵੈਸੇ ਆਪਣੇ ਵਾਸਤੇ ਲਿਆਉਣੇ ਕਿ ਲਿਆ ਕੇ ਵੇਚ ਵੂਚ ਦਿੰਦੇ ਸੋ? ਡੰਗਰ ਵਪਾਰ ਕਰਦੇ? ਨਹੀਂ, ਵਪਾਰ ਕਰਦੇ ਸੀ, ਵੇਚ ਦਿੰਦੇ ਸੀ, ਕੋਈ ਮੱਝਾਂ ਰੱਖ ਲੈਂਦੇ ਸੀ ਦੁੱਧ ਵਾਲੀਆਂ। ਅੱਛਾ, ਇਹ ਦੱਸੋ, ਮੈਂ ਜਿਵੇਂ ਅੱਗੇ ਗੱਲ ਕਰਨੇ ਸੀ ਵੀ ਉਹ ਯਾਦ ਆਉਂਦਾ ਸਾਰਾ ਕੁਝ ਤੁਹਾਨੂੰ, ਹੁਣ ਅਗਰ ਸਪੋਜ਼ ਤੁਹਾਨੂੰ ਲੈ ਚੱਲੀਏ ਉੱਥੇ ਅਬੋਹਰ, ਕੋਈ ਸਬੱਬ ਬਣ ਜੇ, ਰੱਬ ਸੋਹਣਾ ਸਬੱਬ ਬਣਾਏ, ਕਿ ਉਹ ਕਿੱਥੇ ਕਿੱਥੇ ਘਰ ਸੀ, ਕਿੱਥੇ ਮਸਜਿਦਾਂ ਸੀ, ਕਿੱਥੇ ਗੁਰਦੁਆਰਾ ਸੀ, ਉਹ ਮੰਦਿਰ ਕਿੱਥੇ ਸੀ, ਉਹ ਜਗ੍ਹਾ ਪਛਾਣ ਲਓਗੇ? ਮੈਨੂੰ ਯਾਦ ਹੈ ਮਹੱਲੇ ਦੇ ਨਾਂ ਤੇ ਇਹੋ ਹੀ ਹੈ ਕਿ ਉਹ ਗਲੀ ਬੜੀ ਲੰਮੀ ਸੀ, ਉਹਦੇ ਵਿੱਚ ਮਸਜਿਦਾਂ ਵੀ ਸੀ, ਇੱਧਰ ਗੁਰਦੁਆਰੇ ਸੀ ਜਿਹੜੇ ਉਹ ਪਰੇ ਸਾਈਡਾਂ ਤੇ ਸੀ, ਮੰਦਿਰ ਸਾਈਡਾਂ ਤੇ ਸੀ।
ਉਧਰ ਵੀ ਅਸੀਂ ਖੇਡਣ ਚਲੇ ਜਾਂਦੇ ਸੀ। ਇੱਕ ਅਜਾਇਬ ਘਰ ਬਣਿਆ ਸੀ, ਉਹਦੇ 'ਚ ਚਲੇ ਜਾਂਦੇ ਆ। ਬੱਚਿਆਂ ਦੇ ਵਾਸਤੇ ਉਹ ਰੱਖੇ ਹੁੰਦੇ ਵਿੱਚ ਚੀਜ਼ਾਂ ਜਿਹੀਆਂ ਰੱਖੀਆਂ ਹੁੰਦੀਆਂ, ਉਹ ਵੀ ਯਾਦ ਹੈ ਮੈਨੂੰ। ਅਸੀਂ ਉਹ ਵੀ ਅਜਾਇਬ ਘਰ 'ਚ ਵੀ ਜਾਂਦੇ। ਸਿਨੇਮਾ ਸੀ, ਉਹਦੇ ਉੱਤੇ ਕੋਲੇ ਫਿਰਦੇ ਰਹਿੰਦੇ। ਹੁਣ ਕਿੱਥੇ ਬੈਠੇ ਜੀ ਤੁਸੀਂ? ਇੱਥੇ ਅਕਾੜੇ? ਹਾਂਜੀ। ਅਕਾੜੇ ਸ਼ਹਿਰ ਦੇ ਵਿੱਚ ਬੈਠੇ ਜਾਂ ਕਿਸੇ ਲਾਗੇ ਕਿਸੇ ਪਿੰਡ ਪੁੰਡ 'ਚ? ਨਹੀਂ ਜੀ, ਸ਼ਹਿਰ ਹੀ ਹੈਗਾ, ਸ਼ਹਿਰ 'ਚ ਹੀ ਬੈਠੇ ਆ। ਮਿਲ ਸ਼ਹਿਰ 'ਚ ਹੀ ਬਣੀ ਸੀ। ਅੱਛਾ ਤੇ ਉਦੋਂ ਦੇ ਮਿਲ ਦੇ ਬਿਲਕੁਲ ਉਦੋਂ ਦੇ ਹੀ ਇੱਥੇ ਆ ਕੇ ਬੈਠੇ ਜੇ ਸ਼ਹਿਰ ਦੇ ਲਾਗੇ? ਹਾਂਜੀ, ਉਦੋਂ ਦੇ ਹੀ ਬੈਠੇ ਆ ਅਸੀਂ। ਕੋਈ ਮਹਿਲ ਮਾਰੀ ਛੱਡ ਕੇ ਗਏ ਸੀ ਹਿੰਦੂ, ਅਸੀਂ ਕਿਸੇ ਦੇ ਵਿੱਚ ਵੜੇ ਹੀ ਨਹੀਂ। ਅਸੀਂ ਆ ਕੇ ਇੱਥੇ ਹੀ ਬਹਿ ਗਏ ਮਿਲ ਵਾਲੇ ਕੁਆਟਰਾਂ 'ਚ। ਅੱਛਾ ਬਹੁਤ ਸਾਰੇ ਲੋਕ ਇੰਡੀਆ 'ਚੋਂ ਆ ਕੇ ਮਿਲ 'ਚ ਕਾਰੋਬਾਰ ਤੇ ਲੱਗੇ ਸੀ, ਮੁਲਾਜ਼ਮਤ ਤੇ। ਕਿੰਨੀ ਦੇਰ ਸਰਵਿਸ ਕੀਤੀ ਫਿਰ ਉੱਥੇ? ਮੈਂ ਸਰਵਿਸ ਕੀਤੀ ਹੈ ਜੀ 56 ਤੋਂ ਲੈ ਕੇ 86 ਤੱਕ। 50 ਤੋਂ 86 ਤੱਕ? ਉਹ 86 ਤੋਂ ਵੀ ਸ਼ਾਇਦ ਅੱਗੇ ਤੱਕ ਚੱਲਦੇ ਰਹਿੰਦੇ। ਉਹਨਾਂ ਨੇ ਉਹ ਮਿਲ ਵੇਖੀ, ਕਿਸੇ ਨੇ ਲੈ ਲਈ, ਸਰਮਾਏਦਾਰ ਨੇ ਲਾਹੌਰੋਂ ਆ ਕੇ। ਉਹਨੇ ਉਹ ਮਿਲ ਕੁਛ ਦਿਨ ਠੇਕੇ ਤੇ ਦੇਤੀ। ਠੇਕੇਦਾਰ ਨੇ ਉਹ ਪੁਰਾਣੇ ਬੰਦਿਆਂ ਦੇ ਯਾਨੀ ਉਹਨਾਂ ਦੀ ਸਰਵਿਸ ਖਤਮ ਕਰਤੀ। ਮੁੜ ਕੇ ਉਹ 4 ਸਾਲ ਬਾਅਦ ਕਿ 3 ਸਾਲ ਬਾਅਦ ਬੰਦ ਕਰਤੀ ਉਹਨੇ ਮਿਲ। ਫਿਰ ਉਹਨੇ ਵੇਚਤੀਆਂ, ਇੱਟਾਂ ਵੱਖਰੀਆਂ ਵੇਚੀਆਂ, ਉਹਦਾ ਸਮਾਨ ਉਹਦਾ ਵੱਖਰਾ ਵੇਚਿਆ। ਹੁਣ ਪਲਾਟ ਉਹਦੇ ਵਿਕਦੇ ਪਏ ਨੇ। ਕਮ ਸੇ ਕਮ 5-6 ਮਰਲੇ ਰਕਬਾ ਸੀ ਉਹਦਾ, ਇੰਨੀ ਵੱਡੀ ਮਿਲ ਸੀ। ਅੱਛਾ, ਮੈਂ ਗੱਲ ਤੁਹਾਡੇ ਕੋਲ ਪੁੱਛੀ ਸੀ, ਵੇਚ ਕੇ ਕੱਟੀ ਗਈ ਸੀ। ਇੰਨਾ ਕੁਝ ਤੁਸੀਂ ਵੇਖਿਆ ਸੀ ਵੀ ਸਾਰਾ ਕੁਝ ਇਕੱਠ, ਉਹ ਡੰਗਰ ਖੇੜੇ ਵੀ ਜਾਂਦੇ ਰਹੇ। ਉਹਨਾਂ ਮੁਸਲਮਾਨ, ਹਿੰਦੂ, ਸਿੱਖਾਂ ਦਾ ਵੀ ਵੇਖਿਆ ਹਿਸਾਬ ਕਿਤਾਬ। ਅੱਛਾ, ਉਹਦੇ ਵਿੱਚ ਤਿਉਹਾਰਾਂ ਦੀ ਜਿਵੇਂ ਈਦ ਹੋ ਗਈ, ਉਹ ਤੋਂ ਗੁਰਪੁਰਬ ਹੁੰਦਾ ਸੀ ਸਿੱਖਾਂ ਦਾ, ਹਿੰਦੂਆਂ ਦੀ ਹੋਲੀ ਹੁੰਦੀ ਸੀ। ਇਹਨਾਂ ਤਿਉਹਾਰਾਂ ਤੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ? ਜਿਹੜੀ ਸੀ ਨਾ ਜੀ ਹੋਲੀ, ਹਾਂਜੀ, ਹੋਲੀ ਹੁੰਦੀ ਸੀ ਪਿੰਡਾਂ 'ਚ। ਹਿੰਦੂਆਂ ਦੀ ਹੋਲੀ ਪਿੰਡਾਂ 'ਚ ਹੁੰਦੀ ਸੀ। ਦੀਵਾਲੀ ਜਿਹੜੀ ਸੀ, ਦੀਵਾਲੀ ਵਿੱਚ ਅਸੀਂ ਉੱਥੇ ਜਾਂਦੇ, ਮਠਿਆਈ ਵੀ ਵੰਡਦੇ ਸੀ। ਮਠਿਆਈ ਪਤਾ ਕੀ ਹੁੰਦਾ ਸੀ? ਉਹ ਕਹਿੰਦੇ ਹੁੰਦੇ ਸੀ ਆ ਖੰਡ ਘੋੜੇ। ਉਹ ਘੋੜੇ ਬਣੇ ਹੁੰਦੇ ਖੰਡ ਦੇ ਮਿੱਠੇ, ਉਹ ਉਹਨਾਂ ਨੇ ਵੰਡਣੇ। ਘਰ ਘਰ ਉਹ ਦੀਵੇ ਹੁੰਦੇ ਸੀ ਮਿੱਟੀ ਦੇ, ਛੋਟੇ ਛੋਟੇ, ਉਹਨਾਂ ਵਿੱਚ ਤੇਲ ਪਾ ਕੇ ਤੇ ਉਹ ਬਾਲਦੇ ਸੀ। ਆ ਬਲਬ ਬੁਲਬ ਨਹੀਂ ਸੀ ਉਦੋਂ। ਇੰਨੇ ਕੁ ਬਾਲੇ ਹੁੰਦੇ ਸੀ, ਗਲੀਆਂ 'ਚ ਪਏ ਹੁੰਦੇ, ਮਕਾਨਾਂ ਦੇ ਬਨੇਰਿਆਂ ਤੇ। ਫਿਰ ਆ ਬਾਂਸਾਂ ਦਾ ਉਹਨਾਂ ਨੇ ਬਣਾ ਕੇ ਗੋਲ ਦਾਇਰਾ ਜਿਹਾ ਬੰਨ ਕੇ ਉਹਨਾਂ ਦੇ ਉੱਤੇ ਜੋੜ ਦੇਣੇ। ਇੰਨਾ ਕੁ ਦੀਵਾ ਬਲਦਾ ਸੀ, ਕੌੜਾ ਤੇਲ ਪਾਉਂਦੇ ਸੀ ਉਹਦੇ 'ਚ। ਇਹ ਦੀਵਾਲੀ ਸੀ। ਹੋਲੀ, ਦੀਵਾਲੀ ਬੜੇ ਤਿਉਹਾਰ ਬੜੇ ਹੁੰਦੇ ਸੀ, ਲੇਕਿਨ ਲੜਾਈ ਝਗੜਾ ਕਦੀ ਨਹੀਂ ਹੋਇਆ ਸੀ। ਰਲ ਮਿਲ ਕੇ ਸਗੋਂ ਰੌਣਕਾਂ ਲੱਗਦੀਆਂ ਸੀ। ਅੱਛਾ, ਉਹ ਮੈਂ ਪੁੱਛਿਆ ਨਾ ਵੀ ਈਦ ਦੇ ਦਿਨਾਂ ਦੇ ਵਿੱਚ ਤੁਸੀਂ ਉਹ ਇੱਧਰ ਆਉਂਦੇ ਸੀ ਜਾਂ ਹੋਲੀ, ਦੀਵਾਲੀ ਤੇ ਜਾਂ ਗੁਰਪੁਰਬ ਤੇ ਤੁਸੀਂ ਉੱਧਰ ਜਾਂਦੇ ਸੀ ਕੋਈ ਤਿਉਹਾਰਾਂ ਤੇ ਇੱਕ ਦੂਜੇ ਦੇ? ਉਹ ਨਿਆਣਿਆਂ ਨੂੰ ਤੇ ਕੋਈ ਰੋਕਥਾਮ ਨਹੀਂ ਹੁੰਦੀ ਉਦੋਂ? ਨਿਆਣੇ ਨੂਣੇ ਖੇਡਦੇ ਸੀ, ਤੀਆਂ ਤੂਆਂ ਹੁੰਦੀਆਂ ਸੀ ਤੇ ਵੀ ਉਹ ਅਸੀਂ ਚਲੇ ਜਾਂਦੇ, ਕੋਈ ਰੌਲਾ ਨਹੀਂ ਹੁੰਦਾ ਸੀ। ਈਦ ਦੀ ਨਮਾਜ਼ ਪੜ੍ਹਨੀ, ਉਹ ਝੂਲਿਆਂ ਝਾਲਿਆਂ ਵਾਲਿਆਂ ਨੇ ਆ ਜਾਣਾ, ਉੱਥੇ ਬੱਚਿਆਂ ਨੇ ਝੂਲੇ ਲੈਣੇ, ਜੇ ਉਹ। ਫਿਰ ਤੀਆਂ ਲੱਗਦੀਆਂ ਸੀ, ਉਹ ਵੀ ਉੱਥੇ ਬਾਗ ਸੀ ਸਾਡੇ ਕੋਲੇ, ਉਹਦੇ 'ਚ ਤੀਆਂ ਆ ਜਾਂਦੀਆਂ, ਉਹ ਵੀ ਤਿਉਹਾਰ ਹੀ ਸੀ। ਉਹਦੇ ਬਹੁਤ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਜਾਂਦੀਆਂ, ਬੱਚੇ ਛੋਟੇ ਛੋਟੇ ਗੋਦੀ ਵਾਲਿਆਂ ਨੂੰ ਉਹਨਾਂ ਨੇ ਤੋਲਣਾ, ਫੜ ਕੇ ਉਹਨਾਂ ਨੂੰ ਇਨਾਮ ਦੇਣੇ। ਇਸ ਤਰ੍ਹਾਂ ਦਾ ਉਹ ਵੀ ਮੈਨੂੰ ਯਾਦ ਹੈ। ਅੱਛਾ ਬਜ਼ੁਰਗੋ, ਇਹ ਦੱਸੋ ਵੀ ਹੁਣ ਅਲਹਮਦੁਲਿਲਾ ਅਸੀਂ ਪਾਕਿਸਤਾਨ 'ਚ ਆਜ਼ਾਦ ਮੁਲਕ ਆ, ਇਹਦਾ ਜਿੰਨਾ ਸ਼ੁਕਰ ਅਦਾ ਕਰੀਏ ਘੱਟ ਆ। ਲੇਕਿਨ ਇੱਕ ਵੈਸੇ ਪੁੱਛਦਾ ਜਨਰਲ ਗੱਲ ਵੀ ਵਸੇਬ, ਰਹਿਣ ਸਹਿਣ, ਅਖਲਾਕ ਉਸ ਟਾਈਮ ਦਾ ਜਦੋਂ ਇਕੱਠੇ ਸੀ ਸਾਰੇ, ਉਸ ਟਾਈਮ ਦਾ ਕਿੱਦਾਂ ਦਾ ਸੀ ਜਾਂ ਹੁਣ ਉਹਦੇ 'ਚ ਕੋਈ ਫਰਕ ਆ? ਕਿਹੜਾ ਸਹੀ ਲੱਗਦਾ? ਅਲਹਮਦੁਲਿਲਾ ਠੀਕ ਹੈ ਹੁਣ ਵੀ। ਹਾਂਜੀ, ਹੁਣ ਵੀ ਬਿਲਕੁਲ ਸਹੀ ਹੈ, ਕੋਈ ਰੌਲਾ ਨਹੀਂ ਹੈ, ਅਮਨ ਹੈ। ਕੋਈ ਐਸਾ ਬੰਦਾ ਨਹੀਂ ਹੈ ਕਿ ਕੋਈ ਕਿਸੇ ਨੂੰ ਤੰਗ ਕਰੇ, ਬਦਮਾਸ਼ੀ ਕਰੇ। ਅਲਹਮਦੁਲਿਲਾ ਬਿਲਕੁਲ ਠੀਕ ਹੈ। ਨਮਾਜ਼ਾਂ ਪੜ੍ਹਦੇ ਨੇ, ਕੋਈ ਨਹੀਂ ਪੜ੍ਹਦੇ, ਉਹਨਾਂ ਨੂੰ ਉਹ ਮਰਜ਼ੀ ਵਾਲੇ ਨੇ। ਲੇਕਿਨ ਇਹ ਹੈਗਾ ਕਿ ਕੋਈ ਕਿਸੇ ਦਾ ਰੌਲਾ ਨਹੀਂ, ਕੋਈ ਚੌਧਰਾਹਟ ਨਹੀਂ ਹੈ। ਸਭ ਇੱਕੋ ਜਿਹੀ ਖਲਕਤ ਹੈਗੀ ਹੈ। ਕੋਈ ਅਗਰ MLA MP ਵੀ ਤਾਂ ਉਹ ਵੀ ਬੜੇ ਪਿਆਰ ਨਾਲ ਬੰਦਿਆਂ ਦੇ ਪੇਸ਼ ਆਉਂਦੇ। ਉਸ ਦੌਰ ਨੂੰ ਜੇ ਕੰਪੇਅਰ ਕਰੀਏ ਤੇ ਉਸ ਦੌਰ ਨੂੰ ਕੰਪੇਅਰ ਕਰੀਏ, ਉਦੋਂ ਵੀ ਠੀਕ ਸਨ ਹਾਲਾਤ ਅਖਲਾਕੀ ਤੌਰ ਤੇ? ਉਸ ਦੌਰ ਦੇ ਬਹੁਤ ਅੱਛੇ ਹਾਲਾਤ ਸਨ। ਅੱਛਾ, ਇੱਕ ਹੋਰ ਮੈਨੂੰ ਬਹੁਤ ਅੱਛੇ ਲੋਕ ਸੀ, ਕੱਪੜਾ ਕੁਪੜਾ ਲੈਣ ਜਾਣਾ ਦੁਕਾਨਾਂ ਤੇ। ਇਹ ਦੱਸਿਓ ਵੀ ਉਹ ਜਿਹੜੇ, ਮੈਨੂੰ ਯਾਦ ਆ ਗਿਆ ਗੱਲ ਦੇ ਵਿੱਚ ਹੀ, ਬਾਗ ਅਲੀ MNA ਸੀ ਜਾਂ ਤੁਹਾਡੇ ਜਿਹੜੇ, ਉਹ ਇੱਧਰ ਕਿੱਥੇ ਆ ਕੇ ਬੈਠੇ? ਉਹ ਮੀਆਂ ਬਾਗਲੀ ਸੁਖੇਰਾ ਸੀ MNA, ਉਹ ਮਿੰਜਨਾਬਾਦ ਆ ਗਿਆ ਸੀ। ਅੱਛਾ ਜੀ, ਉੱਥੇ ਐਸ਼ੋਰੇ ਕਰ ਲਈ ਸੀ। ਹਾਂਜੀ, ਸਾਡਾ ਕਾਫਲਾ ਲੈ ਕੇ ਉਹੀ ਆਇਆ ਸੀ। ਉਹੀ ਕਾਫਲਾ ਲੈ ਕੇ ਆਇਆ। ਅੱਛਾ, ਇਹ ਦੱਸੋ, ਦੱਸੋ, ਬਹੁਤ ਅੱਛਾ ਬੰਦਾ ਸੀ।
ਇਹ ਦੱਸੋ ਵੀ ਕਦੀ ਹੁਣ ਦਿਲ 'ਚ ਤਮੰਨਾ ਜਾਂ ਖਾਹਿਸ਼ ਹੈ ਕਿਤੇ ਅਬੋਹਰ ਵੇਖਣ ਦੀ, ਹਾਲਾਤ ਸਹੀ ਹੋਣ ਤੇ? ਗੱਲ ਇਹ ਹੈ ਜੀ ਕਿ ਹੁਣ ਮੈਂ ਇੱਥੋਂ ਤੁਰਿਆ ਨਹੀਂ ਜਾਂਦਾ, ਗੋਡਿਆਂ 'ਚ ਦਰਦਾਂ ਨੇ। ਦਿਲ ਤਾਂ ਕਰਦਾ ਕਿ ਮੈਂ ਜਾਵਾਂ, ਵੇਖਿਆ ਮੈਂ ਆਪਦੇ ਘਰ-ਬਾਰ ਉਰਾਂ ਪਰਾਂ, ਪਰ ਹੁਣ ਤਾਂ ਮੈਂ ਇੱਥੇ ਤੁਰਿਆ ਹੀ ਨਹੀਂ ਜਾਂਦਾ। ਮੁਸੀਬਤਾਂ 'ਚ ਵੀ ਮੋਟਰਸਾਈਕਲ ਤੇ ਕੋਈ ਲੈ ਜਾਂਦੇ ਨੇ ਨਮਾਜ਼ ਪੜ੍ਹਨ ਵਾਸਤੇ, ਤੇ ਮੋਟਰਸਾਈਕਲ ਤੇ ਹੀ ਆ ਜਾਣਾ, ਕੁਰਸੀ ਤੇ ਬੈਠਾ ਰਹਿਣਾ, ਉੱਥੇ ਕੁਰਸੀ ਤੇ ਬਹਿ ਕੇ ਨਮਾਜ਼ ਪੜ੍ਹਨਾ। ਹਾਂ ਇਹ ਵੀ ਹੈ ਨਾ, ਦਿਲ ਤਾਂ ਚਾਹਤਾ ਹੈ। ਦਿਲ ਤੇ ਕਰਦਾ ਕਿਉਂਕਿ ਇੰਨੇ ਸਾਲ ਹਾਂ, ਜ਼ਿੰਦਗੀ ਦੇ ਇੰਨਾ ਟਾਈਮ ਉੱਥੇ ਲੰਘਿਆ, ਭੁੱਲਦਾ ਤੇ ਨਹੀਂ। ਉਹ ਜੀ ਬੜਾ ਦਿਲ ਕਰਦਾ ਸੀ। ਹੁਣ ਤੱਕ ਤਾਂਘਦੇ ਰਹੇ ਆ ਵੀ ਕੋਈ ਵਕਤ ਆਵੇ, ਜਾਈਏ, ਵੇਖ ਕੇ ਆਈਏ। ਫਿਰ ਇਹ ਵੀ ਸੋਚਦੇ ਆ ਵੀ ਉਹ ਪੁਰਾਣੇ ਬੰਦੇ ਤੇ ਕੋਈ ਲੱਭਣਾ ਨਹੀਂ, ਜਿਹੜੇ ਕੋਈ 2-4 ਵਾਕਫ ਸੀ। ਹੁਣ ਫਾਇਦਾ ਵੀ ਕੋਈ ਨਹੀਂ ਜਾਣਦਾ। ਉਹ ਜਿਹੜੇ ਕਰਤਾਰੇ ਹੋਣੀ ਤੇ ਜਾਂ ਦੂਜੇ ਦੱਸਦੇ ਜੇ ਡੰਗਰ ਖੇੜੇ ਵਾਲੇ, ਉਹਨਾਂ ਦੇ ਗਾਂ ਕੋਈ ਬਾਲ ਬੂਲ ਹੋਣ, ਨਿਆਣੇ ਹੋਣ, ਉਹਨਾਂ ਨੂੰ ਕੋਈ ਸਲਾਮ ਦੁਆ ਕੋਈ ਸੁਣਾ, ਕੀ ਕਹਿਣਾ ਚਾਹੋਗੇ? ਵੀਡੀਓ ਪਹੁੰਚ ਜਾਣੀ ਤੁਹਾਡੀ ਉਹਨਾਂ ਤੱਕ। ਅੱਛਾ ਜੀ, ਉਹ ਸੀ ਸਰਦਾਰ ਕਰਤਾਰ ਸਿੰਘ, ਸਰਦਾਰ ਗੱਜਣ ਸਿੰਘ, ਬਸ ਉਹਨਾਂ ਦੋਵਾਂ ਦੇ ਘਰ ਹੀ ਅਸੀਂ ਜਾਂਦੇ ਆਂਦੇ ਸੀ। ਠੀਕ ਹੈ, ਉਹ ਸਾਹਬ ਸਲਾਮ ਕਹਿੰਦੇ ਹੁੰਦੇ ਸੀ। ਸਾਹਬ ਸਲਾਮ, ਸਾਹਬ ਸਲਾਮ ਹੋਣੀ। ਹਾਂਜੀ, ਬਹੁਤ ਸ਼ੁਕਰੀਆ ਬਜ਼ੁਰਗੋ, ਤੁਸੀਂ ਸਾਨੂੰ ਟਾਈਮ ਦਿੱਤਾ। ਕੋਸ਼ਿਸ਼ ਕਰਦੇ ਸੀ ਤੁਹਾਡੇ ਵਰਗੇ ਬਜ਼ੁਰਗਾਂ ਕੋਲ ਜਿਹੜੀ ਹਿਸਟਰੀ ਹੈ, ਤਾਰੀਖ ਹੈ, ਪਾਰਟੀਸ਼ਨ ਵੇਲੇ ਹੋਇਆ ਕੀ, ਅਸਲ ਹਕੀਕਤ ਕੀ ਸੀ, ਉਹਦਾ ਵਜ੍ਹਾ ਕੀ ਸੀ, ਹਾਂਜੀ, ਕਿਉਂ ਇਸ ਤਰ੍ਹਾਂ ਦੇ ਹਾਲਾਤ ਸੀਗਾ, ਕਿਆ ਕਿ ਪਹਿਲੋਂ ਵੀ ਕੋਈ ਇਸ ਤਰ੍ਹਾਂ ਦੇ ਦੰਗੇ ਫਸਾਦ ਜਾਂ ਮਜ਼ਹਬਾਂ ਨੂੰ ਲੈ ਕੇ ਚੱਲਦੇ ਸੀ, ਉੱਤੇ ਝਾਤੀ ਪਾਈ ਦੀ ਆ। ਸੋ ਬਹੁਤ ਵਧੀਆ ਲੱਗਾ, ਬਹੁਤ ਸੋਹਣੀ ਗੱਲਬਾਤ ਤੁਹਾਡੇ ਨਾਲ ਹੋਈ। ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਵਾਲੇ ਜਿਹੜੇ ਉੱਥੋਂ ਦੇ ਨੇ, ਬੋਹਰ ਦੇ ਜਾਂ ਡੰਗਰ ਖੇੜੇ ਦੇ ਕਰਤਾਰੇ ਹੋਣਾ ਦੇ ਕੋਈ ਮੁੰਡੇ ਹੋਣ, ਗਾਂ ਉਹਨਾਂ ਦੇ ਬਾਲ ਹੋਣ, ਤੁਹਾਡੇ ਤੱਕ ਉਹਨਾਂ ਦੀ, ਤੁਹਾਡੇ ਨਾਲ ਇੱਕ ਵਾਰੀ ਗੱਲਬਾਤ ਜਿਹੜੀ ਜ਼ਰੂਰ ਕਰਵਾ ਦਈਏ। ਕੋਸ਼ਿਸ਼ ਕਰਾਂਗੇ। ਉਹਨਾਂ ਦਾ WhatsApp ਦੀ ਰਾਹੀਂ ਤੁਹਾਡਾ ਨੰਬਰ ਆ ਗਿਆ ਮੇਰੇ ਕੋਲ, ਵੀ ਤੁਹਾਡੀ ਉਹਨਾਂ ਨਾਲ ਗੱਲ ਕਰਵਾਈਏ। ਕੋਸ਼ਿਸ਼ ਕਰੀਦੀ ਆ 1947 ਤੋਂ ਜਿਹੜੇ ਵਿਛੜੇ ਬਜ਼ੁਰਗ ਨੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰੀਦਾ। ਸੋ ਇੱਕ ਇੰਟਰੈਕਸ਼ਨ ਪੈਦਾ ਕਰਨ ਦੀ ਕੋਸ਼ਿਸ਼ ਕਰੀਦੀ ਹੈ ਦੋਵਾਂ ਮੁਲਕਾਂ ਦੀ। ਜਿਵੇਂ ਤੁਸੀਂ ਦੱਸਿਆ ਪਹਿਲਾਂ ਲੋਕ ਵਸਦੇ ਸੀ, ਉਸੇ ਤਰ੍ਹਾਂ ਬਿਲਕੁਲ ਦੋ ਮੁਲਕ ਰਹਿਣ, ਬਾਉਂਡਰੀਆਂ ਲੱਗੀਆਂ ਰਹਿਣ, ਬਾਰਡਰ ਵੱਜੇ ਰਹਿਣ, ਲੇਕਿਨ ਬਾਰਡਰਾਂ ਦੇ ਵਿੱਚ ਇਹਨਾਂ ਕੰਧਾਂ ਦੇ ਵਿੱਚ ਬੂਹੇ ਹੋਣੇ ਚਾਹੀਦੇ ਆ। ਲੋਕੀ ਆਉਣ ਜਾਣ, ਤੁਹਾਡੇ ਵਰਗੇ ਲੋਕ ਜਿਹੜੇ ਮਿਲਣਾ ਚਾਹੁੰਦੇ ਨੇ ਉੱਧਰ ਜਾ ਕੇ ਆਪਣੇ ਦੋਸਤਾਂ ਨੂੰ, ਉਹ ਇੱਕ ਦੂਜੇ ਨੂੰ ਮਿਲ ਸਕਣ। ਸੋ ਇਸੇ ਹੀ ਕੋਸ਼ਿਸ਼ ਨਾਲ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ, ਨਾਸਿਰ ਢਿੱਲੋਂ ਨੂੰ ਇਜਾਜ਼ਤ ਦਿਓ। ਮਿਲਾਂਗੇ ਅਗਲੇ ਕਿੱਸੇ, ਅਗਲੇ ਪ੍ਰੋਗਰਾਮ 'ਚ। ਰੱਬ ਰੱਖਾ। ਅੱਛਾ ਜੀ, ਅੱਲਾਹ ਹਾਫਿਜ਼।